ਹੁਣ ਜਿਹੜਾ ਤਾਲਿਬਾਨ ਨੇ ਹੋਲਡ ਕੀਤਾ ਹੋਇਆ ਸੀ ਕਿਉਂਕਿ ਉਹ ਸਮਝਦੇ ਸੀ ਕਿ ਅਸ਼ਰਫ ਗਨੀ ਜਿਹੜਾ ਉਹ ਕੁਝ ਅਕਲ ਤੋਂ ਕੰਮ ਲਏਗਾ ਔਰ ਹਕੀਕਤਨ ਉਹਨੂੰ ਉਹਨਾਂ ਦਾ ਸ਼ੇਅਰ ਵੀ ਦੇਣ ਨੂੰ ਤਿਆਰ ਨੇ। ਈਵਨ ਲਸ਼ਕਰਗਾਹ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ ਟੀਵੀ ਸਟੇਸ਼ਨ ਹੈ ਉਸ ਨੂੰ ਵੀ ਤਾਲਿਬਾਨ ਨੇ ਕੈਪਚਰ ਕਰ ਲਿਆ ਕਿ ਚਾਰ ਚਫੇਰੇ ਜਿਹੜਾ ਉਹ ਜੰਗ ਹੀ ਜੰਗ ਹੈ, ਲੜਾਈ ਹੈ। ਔਰ ਤਾਲਿਬਾਨ ਆਰ ਮੇਕਿੰਗ ਰੈਪਿਡ ਐਡਵਾਂਸਿਸ, ਬੜੀ ਤੇਜ਼ੀ ਨਾਲ ਤਾਲਿਬਾਨ ਅੱਗੇ ਵਧ ਰਹੇ ਨੇ। ਤੀਸਰੀ ਜਿਹੜੀ ਬਸੀਜ ਸਿਟੀ ਹੈ ਹੈਲਮੰਡ ਔਰ ਕੰਧਾਰ ਤੋਂ ਬਾਅਦ ਹੈਰਾਤ ਹੈ, ਜਿੱਥੇ ਗਵਰਨਮੈਂਟ ਕਮਾਂਡੋਜ਼ ਆਰ ਬੈਟਲਿੰਗ ਦਾ insurgents after days of fierce fighting. AFP ਦੀ ਰਿਪੋਰਟ ਦੇ ਮੁਤਾਬਕ at least 2 rockets hit Kandahar airport, disrupting flights. Residents flee amid air strikes, street battles. लेकिन fighting has surged across Afghanistan और इस सारे ਦਾ नतीजा है कि fighting is going on inside the city and we have asked for special forces to be deployed. ਇਹ ਹੈਲਮੰਡ ਪ੍ਰੋਵਿੰਸ਼ੀਅਲ ਕਾਉਂਸਲ ਦਾ ਹੈੱਡ ਹੈ ਅਤਾਉੱਲਾ ਅਫਗਾਨ, ਉਸ ਦਾ ਕਹਿਣਾ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਹੈ ਜਾਂ ਉਹਨਾਂ ਦਾ ਮੇਨ ਕੈਂਪਸ ਹੈ ਉਹ ਜਿਹੜਾ ਹੈ ਉਹਦੇ 'ਚ ਵੀ ਅਟੈਕ ਹੋਇਆ। ਔਰ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ has strongly condemned an attack on the UN's main compound in Herat. The main UN compound in Herat was attacked by anti-government elements on Friday and at least one security guard was killed according to UN assistance mission in Afghanistan. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਬਰਜ਼ ਮਾਹ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ। ਜੀ ਡਾਕਟਰ ਸਾਹਿਬ ਜੀ, ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਅੱਜ 2 ਅਗਸਤ 2021 18 ਸਾਵਨ ਦਾ 553 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, ਰੁਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਇਸ ਵੀਕ ਦਾ ਔਰ ਇਸ ਮਹੀਨੇ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ ਔਰ ਵਾਹਿਗੁਰੂ ਅਰਦਾਸ ਕਰਦੇ ਹਾਂ ਕਿ ਤੁਸੀਂ ਹੱਸਦੇ ਰਹੋ, ਵਸਦੇ ਰਹੋ, ਜਿਉਂਦੇ ਰਹੋ ਤੇ ਟੀਵੀ 84 ਦੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ। ਸੋ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਹਮੇਸ਼ਾ ਇਸ ਤਰ੍ਹਾਂ ਆਪਾਂ ਤੁਹਾਨੂੰ ਦੱਸ ਦਈਏ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਗਿਆ ਹੈ ਅੱਜ ਨਿਊਯਾਰਕ ਤੋਂ ਡਾਕਟਰ ਅਰਵਿੰਦਰ ਸਿੰਘ ਆਰਾਂ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਜਿਹੜੀ ਆਜ਼ਾਦੀ ਅਤੇ ਸਿੱਖ ਹੱਕਾਂ ਪ੍ਰਤੀ ਵਚਨਬੱਧਤਾ ਦੀ ਜਿਹੜੀ ਸਰਾਹਨਾ ਕੀਤੀ ਹੈ ਅਤੇ ਫਾਈਨੈਂਸ਼ੀਅਲ ਬਰਡਨ ਦੇ ਚਲਦਿਆਂ ਇਸ ਕਾਰਜ ਨੂੰ ਅੱਗੇ ਵਧਾਉਣ ਵਿੱਚ ਅਹਿਮ ਯੋਗਦਾਨ ਪਾ ਰਹੀ ਸਮੁੱਚੀ ਟੀਵੀ 84 ਦੀ ਟੀਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ। ਸੋ ਟੀਵੀ 84 ਦੇ ਦਰਸ਼ਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਆਪਣੇ ਦਸਵੰਧ ਨਾਲ ਟੀਵੀ 84 ਦੀ ਜਿਹੜੀ ਫਾਈਨੈਂਸ਼ੀਅਲ ਮਦਦ ਹੈ ਉਹ ਕੀਤੀ ਜਾਵੇ। ਸੋ ਅਸੀਂ ਡਾਕਟਰ ਰਵਿੰਦਰ ਸਿੰਘ ਹੋਰਾਂ ਜੀ ਦਾ, ਜਿਨ੍ਹਾਂ ਨੇ ਸਾਨੂੰ ਅੱਜ ਦਾ ਪ੍ਰੋਗਰਾਮ ਸੱਚੋ ਸੱਚ ਸਪਾਂਸਰ ਕੀਤਾ ਹੈ, ਉਸ ਲਈ ਅਸੀਂ ਤਹਿ ਦਿਲ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 5166191984। ਤੁਸੀਂ ਸਾਨੂੰ WhatsApp ਸੇਮ ਨੰਬਰ ਤੇ ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਦੇ। ਸੋ ਵਿਊਅਰਸ, ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਅਫਗਾਨਿਸਤਾਨ ਦੇ ਹਵਾਲੇ ਨਾਲ, ਪਰ ਉਸ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸ ਦਈਏ ਕਿ 105 ਸਾਲਾ
ਬਜ਼ੁਰਗ ਇੰਟਰਨੈਸ਼ਨਲ ਐਥਲੀਟ ਹੋਣ ਦੀ ਜਿਹੜੀ ਸ਼ੋਹਰਤ ਹਾਸਲ ਕਰਨ ਵਾਲੀ ਜਿਹੜੀ ਬੀਬੀ ਮਾਨ ਕੌਰ ਜੀ ਜਿਹੜੇ ਸਾਨੂੰ ਸਦੀਵੀ ਵਿਛੋੜਾ ਦੇ ਗਏ ਨੇ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਉਹਨਾਂ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ, ਆਪਣੀ ਸ਼ਰਧਾ ਦੇ ਜਿਹੜੇ ਫੁੱਲ ਹੈ ਉਹ ਭੇਟ ਕਰਦੇ ਹਾਂ ਕਿ ਵਾਹਿਗੁਰੂ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ। ਸੋ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ ਅਫਗਾਨਿਸਤਾਨ ਦੇ ਹਵਾਲੇ ਨਾਲ। ਉਸ ਵਿੱਚ ਗੱਲਬਾਤ ਹੋਏਗੀ ਕਿ ਅਫਗਾਨਿਸਤਾਨ ਦੀ ਜਿਹੜੀ ਹਾਲਤ ਹੈ ਉਹ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਸੋ ਤਾਲਿਬਾਨ ਅਤੇ ਅਫਗਾਨਿਸਤਾਨ ਦੀ ਜਿਹੜੀ ਫੌਜਾਂ ਵਿਚਾਲੇ ਮੁੱਖ ਸ਼ਹਿਰਾਂ ਤੇ ਕਬਜ਼ੇ ਨੂੰ ਲੈ ਕੇ ਕਸਮਾਨ ਦੀ ਜਿਹੜੀ ਜੰਗ ਹੈ ਉਹ ਚੱਲ ਰਹੀ ਹੈ। ਸੋ ਵੱਡੀ ਗਿਣਤੀ ਵਿੱਚ ਜਿਹੜੇ ਬੇਗੁਨਾਹ ਸਿਵਿਲੀਅਨ ਲੋਕ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ। ਸੋ ਅਫਗਾਨਿਸਤਾਨ ਦਾ ਜਿਹੜਾ ਪ੍ਰੈਜ਼ੀਡੈਂਟ ਅਸ਼ਰਫ ਗਨੀ ਹੈ ਜੋ ਭਾਰਤ ਦੀ ਕਠਪੁਤਲੀ ਹੈ, ਕਦੇ ਅਮਰੀਕਾ ਨੂੰ ਅਤੇ ਕਦੇ ਪਾਕਿਸਤਾਨ ਨੂੰ ਜੋ ਕਿ ਹਾਲਤ ਲਈ ਜ਼ਿੰਮੇਵਾਰ ਦੱਸ ਰਿਹਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ ਅਸੀਂ ਵੀ ਬੜੇ ਭਰੇ ਦਿਲ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ। ਬੇਸ਼ੱਕ ਵੀਕਐਂਡ ਤੇ ਸਾਰੇ ਇੰਟਰਨੈਸ਼ਨਲ ਮੀਡੀਆ 'ਚ ਵੀ ਇਹ ਖਬਰ ਆਈ ਕਿ ਬੀਬੀ ਮਾਨ ਕੌਰ ਜੀ 105 ਸਾਲਾਂ ਦੀ ਇਕੱਲੀ ਵੈਟਰਨ ਇੰਟਰਨੈਸ਼ਨਲ ਐਥਲੀਟ ਹੀ ਨਹੀਂ, ਫੁੱਲ ਆਫ ਐਨਰਜੀ, ਫੁੱਲ ਆਫ ਲਾਈਫ। ਔਰ ਸਾਨੂੰ ਇਸ ਗੱਲ ਦਾ ਸ਼ਰਫ ਹਾਸਲ ਹੈ ਕਿ 2018 ਦੇ ਵਿੱਚ ਜਦੋਂ ਕਿ ਨਿਊਯਾਰਕ ਸਿੱਖ ਡੇ ਪੈਰੇਡ ਔਰ ਉਸ ਤੋਂ ਅਗਲੇ ਦਿਨ 5K ਰੇਸ ਹੁੰਦੀ ਹੈ, ਉਸ 'ਚ ਪਾਰਟਿਸਿਪੇਟ ਕਰਨ ਲਈ ਬੀਬੀ ਮਾਨ ਕੌਰ ਔਰ ਉਹਨਾਂ ਦੇ ਬ੍ਰਦਰ ਜਿਹੜੇ ਵੀ 80s ਦੇ ਵਿੱਚ ਹੀ ਨੇ ਉਹ ਆਏ ਤੇ ਉਹਨਾਂ ਨੇ TV 84 ਦੇ ਸਟੂਡੀਓ 'ਚ ਵੀ ਆ ਕੇ ਜਿਹੜਾ ਸਾਨੂੰ ਨਵਾਜਿਆ। ਉਹਨਾਂ ਦਾ ਇੰਟਰਵਿਊ ਵੀ ਕੀਤਾ ਗਿਆ ਔਰ ਮੇਰੇ ਲਈ ਇਹ ਵੀ ਮਾਣ ਵਾਲੀ ਗੱਲ ਸੀ। ਬੇਸ਼ੱਕ ਹੁਣ ਤਾਂ TV 84 ਨੂੰ ਭਾਰਤ ਦੇ ਵਿੱਚ ਬੈਨ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਕਿ ਜੀ ਅਸੀਂ TV 84 ਬੜੇ ਸ਼ੌਕ ਨਾਲ ਦੇਖਦੇ ਹਾਂ ਔਰ ਸਾਡੀ ਬੜੀ ਚਾਹਨਾ ਸੀ ਕਿ ਨਿਊਯਾਰਕ ਅਸੀਂ ਜਾਣਾ, ਅਸੀਂ ਤੁਹਾਨੂੰ ਮਿਲੀਏ। ਔਰ ਮੇਰਾ ਸਿਰ ਜਿਹੜਾ ਉਹਨਾਂ ਦੇ ਅੱਗੇ ਝੁਕਿਆ। ਮੈਂ ਕਿਹਾ ਕਿ ਮਾਤਾ ਜੀ ਤੁਸੀਂ ਸਾਡੀ ਇੰਸਪੀਰੇਸ਼ਨ ਹੋ ਕਿ ਇਸ ਉਮਰ 'ਚ ਵੀ ਜਿਸ ਜ਼ਿੰਦਾ ਦਿਲੀ ਦੇ ਨਾਲ ਤੁਸੀਂ ਜ਼ਿੰਦਗੀ ਨਹੀਂ ਜੀ ਰਹੇ, ਤੁਸੀਂ ਬਾਕੀਆਂ ਦੇ ਲਈ ਮੋਟੀਵੇਸ਼ਨ ਬਣੇ ਹੋ। ਔਰ ਉਹ ਵਿਛੋੜਾ ਦੇ ਗਏ ਚੰਡੀਗੜ੍ਹ ਦੇ ਇੱਕ ਹਸਪੀਟਲ 'ਚ। ਉਹਨਾਂ ਨੇ ਅਖੀਰਲੇ ਸਾਹ ਲਏ ਔਰ ਉਹ ਬਿਲਕੁਲ ਹੈਲਥੀ, ਕੋਵਿਡ-19 ਤੋਂ ਪਹਿਲਾਂ ਤੱਕ ਵੀ ਜਿਹੜੀਆਂ ਰੇਸਿਸ ਰਹੀਆਂ ਨੇ ਇੰਟਰਨੈਸ਼ਨਲ ਉਹਨਾਂ 'ਚ ਪਾਰਟਿਸਿਪੇਟ ਕਰਦੇ ਰਹੇ। ਫਰਵਰੀ ਦੇ ਮਹੀਨੇ 'ਚ ਅਚਾਨਕ ਜਿਹੜਾ ਲਿਵਰ ਕੈਂਸਰ ਡਾਇਗਨੋਸ ਹੋਇਆ ਔਰ ਮੈਂ ਸਮਝਦਾ ਵੀ ਜਿਵੇਂ ਉਹਨਾਂ ਨੇ ਜ਼ਿੰਦਗੀ ਦੀ ਲੜਾਈ ਉਹਨਾਂ ਨੇ ਬਹਾਦਰੀ ਦੇ ਨਾਲ ਲੜੀ 105 ਸਾਲ ਤੱਕ ਖਲੋਣਾ ਔਰ ਉਸੇ ਹੀ ਸਪਿਰਿਟ ਦੇ ਨਾਲ ਉਹਨਾਂ ਨੇ ਆਪਣੇ ਇਹਨਾਂ ਅਖੀਰਲੇ ਮਹੀਨਿਆਂ ਦੇ ਵਿੱਚ ਵੀ ਜਿਹਨੂੰ ਅਪਬੀਟ ਸਪਿਰਿਟ ਉਹ ਉਹਨਾਂ ਦੀ ਰਹੀ। ਔਰ ਅਸੀਂ ਅੱਜ ਦਾ ਸਮੁੱਚਾ ਪ੍ਰੋਗਰਾਮ ਜਿਹੜਾ ਹੈ ਮਾਤਾ ਮਾਨ ਕੌਰ ਜੀ ਦੀ ਯਾਦ ਨੂੰ ਸਮਰਪਿਤ ਕਰ ਰਹੇ ਹਾਂ ਔਰ ਅਖੀਰਲੇ ਸੈਗਮੈਂਟ ਦੇ ਵਿੱਚ ਅਸੀਂ ਹੋਰ ਵੀ ਥੋੜੇ ਬਹੁਤ ਗੱਲਬਾਤ ਵੇਰਵੇ ਨਾਲ ਕਰਾਂਗੇ। ਡਾਕਟਰ ਅਰਵਿੰਦਰ ਸਿੰਘ ਔਰ ਮੈਂ ਸਮਝਦਾ ਵੀ ਬੇਸ਼ੱਕ ਜਿਹਦੇ ਨਾਲ ਡਾਕਟਰ ਲੱਗਾ ਹੁੰਦਾ ਹੈ, ਇੰਜੀਨੀਅਰ ਹੁੰਦਾ ਹੈ, ਡਾਕਟਰ ਬਣਨਾ, ਇੰਜੀਨੀਅਰ ਬਣਨਾ ਜਾਂ ਐਕੈਡੈਮਿਕਸ ਦੇ ਵਿੱਚ ਕੋਈ ਵੀ ਇੱਥੇ ਰੁਤਬਾ ਹਾਸਲ ਕਰਨਾ ਸੌਖਾ ਨਹੀਂ ਹੈ। ਔਰ ਉਦੋਂ ਵੀ ਜਿਹੜੇ ਇਸ ਬੁਲੰਦੀ ਤੱਕ ਪਹੁੰਚਦੇ ਨੇ ਆਪਣੇ ਐਕੈਡੈਮਿਕ ਕਰੀਅਰ ਦੀ, ਉਹਨਾਂ ਦੇ ਵਿੱਚ ਸਿੱਖੀ ਜਜ਼ਬਾ ਵੀ ਹੋਏ, ਸਿੱਖੀ ਸਰੂਪ ਵੀ ਹੋਏ, ਸਿੱਖੀ ਜਜ਼ਬਾ ਵੀ ਹੋਏ ਔਰ ਫਿਰ ਖਾਲਿਸਤਾਨ ਪ੍ਰਤੀ, ਕੌਮੀ ਘਰ ਪ੍ਰਤੀ ਕਲੈਰਿਟੀ ਵੀ ਹੋਏ ਔਰ ਕੁਛ ਕਰਨ ਦੀ ਭਾਵਨਾ ਵੀ ਹੋਏ। ਸੋ ਜ਼ਾਹਰ ਹੈ ਕਿ ਅਸੀਂ ਜਦੋਂ 1980s ਦੇ ਐਂਡ 'ਚ ਅਮਰੀਕਾ 'ਚ ਆਉਂਦੇ ਹਾਂ ਉਦੋਂ ਤੋਂ ਹੀ ਇਹ ਜਿਹੜੇ ਸਾਰੇ ਯੰਗਰ ਜਿਹੜੇ ਕੋਈ ਤਾਜ਼ਾ ਸਕੂਲ 'ਚੋਂ ਨਿਕਲ ਕੇ ਕਾਲਜ 'ਚ ਗਏ ਸਨ ਜਾਂ ਆਪਣੀ ਡੈਂਟਲ ਐਜੂਕੇਸ਼ਨ ਕਰ ਰਹੇ ਸੀ ਜਾਂ ਅਦਰਵਾਈਜ਼ ਕਰੀਅਰ ਦੀ ਸ਼ੁਰੂਆਤ ਸੀ, ਇਹ ਸਾਰੇ ਦੌਰ ਦੇ ਜਿਹੜੇ ਨੌਜਵਾਨ ਨੇ ਉਹਨਾਂ 'ਚੋਂ ਡਾਕਟਰ ਰਵਿੰਦਰ ਸਿੰਘ ਹੋਰਾਂ ਦੇ ਨਾਲ ਮੁਲਾਕਾਤ ਹੁੰਦੀ ਹੈ। ਬੜੀ ਗੁਰਮੁਖ ਫੈਮਿਲੀ, ਉਹਨਾਂ ਦੇ ਪਿਤਾ ਜੀ, ਮਾਤਾ ਜੀ ਸਿੱਖੀ ਰੰਗ 'ਚ ਰੰਗੇ ਹੋਏ। ਉਹਨਾਂ ਦੇ ਦੂਸਰੇ ਬ੍ਰਦਰਸ ਵੀ ਜਿਹੜੇ ਉਹਨਾਂ 'ਚੋਂ ਇੱਕ ਮਨਵਿੰਦਰ ਸਿੰਘ ਜਿਹੜੇ ਯੂਨਾਈਟਿਡ ਸਿੱਖਸ ਨਾਲ ਕਾਫੀ ਐਕਟਿਵ ਨੇ, ਫਰੈਜ਼ਨੋ ਰਹਿੰਦੇ ਨੇ, ਪੂਰਾ ਉਹਨਾਂ ਦਾ ਉਹ ਸਿੱਖੀ ਰੰਗ ਹੈ। ਔਰ ਉਸ ਦੇ ਨਾਲ ਕਿਉਂਕਿ ਜਿਹੜੇ ਲੋਕ ਸੱਚਮੁੱਚ ਸਮਝਦੇ ਨੇ ਕਿ ਅਲਟੀਮੇਟ ਸਾਡਾ ਜਿਹੜਾ ਹੱਲ ਹੈ ਸਾਡੀਆਂ ਸਮੱਸਿਆਵਾਂ ਦਾ, ਪ੍ਰੋਬਲਮਸ ਦਾ, ਉਹ ਕੌਮੀ ਘਰ ਖਾਲਿਸਤਾਨ ਹੈ। ਸੋ ਇਹਦੇ 'ਚ ਇਹ ਨਹੀਂ ਹੁੰਦਾ ਇੱਕ ਕਲਾਸ ਤਾਂ ਪੜ੍ਹਿਆਂ ਲਿਖਿਆਂ ਦੀ ਉਹ ਹੁੰਦੀ ਹੈ ਜਿਹਨਾਂ ਨੂੰ ਤੁਸੀਂ ਮਿਲਦੇ ਹੋ, ਕਈ ਮੀਟਿੰਗਸ ਉਹਨਾਂ ਦੇ ਨਾਲ ਇਹ ਕਨਵਿਕਸ਼ਨ ਉਹਨਾਂ ਦੀ ਬਣਾਉਣ ਤੇ ਹੀ ਲੱਗ ਜਾਂਦੀ ਹੈ ਕਿ ਜੀ ਕਿਉਂ ਜ਼ਰੂਰੀ ਹੈ। ਇਹ ਉਹ ਨੇ ਜਿਨ੍ਹਾਂ ਨੂੰ ਜਿਹੜੇ ਆਲਰੇਡੀ ਉਸ ਕਨਵਿਕਸ਼ਨ 'ਚ ਹੁੰਦੇ ਨੇ
ਔਰ ਉਹ ਆਪਣਾ ਰੋਲ ਅਦਾ ਕਰਨਾ ਚਾਹੁੰਦੇ ਨੇ ਕਿ ਭਾਈ ਅਸੀਂ ਕਿਸ ਲੈਵਲ ਦੇ ਉੱਤੇ ਕੰਮ ਕਰ ਸਕਦੇ ਹਾਂ। ਉਹਨਾਂ ਨੇ ਹਿਊਮੈਨਿਟੇਰੀਅਨ ਦੇ ਵਿੱਚ ਯੂਨਾਈਟਿਡ ਸਿਕਸ ਦੇ ਨਾਲ ਵੀ, ਹਿਊਮਨ ਰਾਈਟਸ ਦੇ ਮੁੱਦੇ ਤੇ ਵੌਇਸਸ ਫਾਰ ਫਰੀडम ਨਾਲ ਵੀ, ਔਰ ਹੁਣ ਅਮਰੀਕਨ ਸਿੱਖ ਫੋਰਮ ਜਿਹੜਾ ਉਹ ਰਨ ਕਰਦੇ ਨੇ, ਉਹਦੇ ਰਾਹੀਂ ਉਹਨਾਂ ਨੇ ਹਮੇਸ਼ਾ ਜਿਹੜੀ ਉਹਨਾਂ ਦੀ ਕਮਿਊਨੀਕੇਸ਼ਨ ਹੈ ਉਹ ਵੈਟੀਕਨ ਦੇ ਪੋਪ ਨਾਲ ਹੋਏ, ਜਾਂ ਇਸ ਵੇਲੇ ਜਿਹੜੇ ਸੈਂਟਰਲ ਏਸ਼ੀਅਨ ਰਿਪਬਲਿਕ ਨੇ ਉਜ਼ਬੇਕਿਸਤਾਨ ਔਰ ਤਾਜ਼ਿਕਸਤਾਨ ਔਰ ਅਜ਼ਰਬਾਈਜਾਨ, ਉਹਨਾਂ ਦੇ ਨਾਲ ਵੀ ਕਮਿਊਨੀਕੇਸ਼ਨ ਖੋਲ੍ਹੀ ਹੋਈ ਹੈ। ਕਿਉਂਕਿ ਖਾਸ ਤੌਰ ਤੇ ਬਾਕੂ ਅਜ਼ਰਬਾਈਜਾਨ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਯਾਦ ਦੇ ਵਿੱਚ ਇੱਕ ਥਾਂ ਤੇ ਜਿਹੜਾ ਹੈ ਉਹ ਸਾਡਾ ਮੂਲ ਮੰਤਰ ਲਿਖਿਆ ਹੋਇਆ ਹੈ ਕਿ ਭਾਈ ਕਿਵੇਂ ਭਵਿੱਖ ਦੇ ਵਿੱਚ ਅਸੀਂ ਫੈਸਿਲੀਟੇਟ ਕਰ ਸਕਦੇ ਹਾਂ। ਯੂਨਾਈਟਿਡ ਨੇਸ਼ਨਸ ਦੇ ਨਾਲ ਵੀ ਸੈਕਟਰੀ ਜਨਰਲ ਲੈਵਲ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹਣ ਤੋਂ ਬਾਅਦ ਜ਼ਾਹਰ ਹੈ ਪਾਕਿਸਤਾਨ ਦੀ ਹਕੂਮਤ ਨਾਲ ਉਹ ਟਵਿੱਟਰ ਤੇ ਵੀ ਔਰ ਦੂਸਰੇ ਤੇ ਵੀ ਐਕਟਿਵ ਰਹਿੰਦੇ ਨੇ। ਔਰ ਵੈਸੇ ਵੀ ਇੱਕ ਡੈਂਟਿਸਟ ਹੋਣ ਦੇ ਨਾਤੇ ਆਲਮੋਸਟ 10 ਸਾਲ ਤੋਂ ਉਹਨਾਂ ਦੀ ਸਫਲ ਪ੍ਰੈਕਟਿਸ ਹੈ, ਔਰ ਸਾਨੂੰ ਇਹ ਸ਼ਰਫ ਵੀ ਹਾਸਲ ਹੈ ਕਿ ਸਾਨੂੰ ਮੁਫਤ ਖੋਰਿਆਂ ਨੂੰ ਵੀ ਉਹ ਜਿਹੜਾ ਉਹ ਸੇਵਾਵਾਂ ਪ੍ਰੋਵਾਈਡ ਕਰਦੇ ਨੇ। ਸੋ ਸਾਡੇ ਲਈ ਤਾਂ ਵੈਸੇ ਹੀ ਜਿਹੜਾ ਇਹ ਇੱਕ ਸ਼ੁਕਰਗੁਜ਼ਾਰੀ ਹੈ। ਪਰ ਉਹਨਾਂ ਨੇ ਜਿਹੜਾ ਖਾਸ ਤੌਰ ਦੇ ਉੱਤੇ ਡਾਕਟਰ ਰਣਜੀਤ ਸਿੰਘ ਹੋਰਾਂ ਨੇ ਜਿਹੜੇ ਨੇ ਉਹਨਾਂ ਦੇ ਹੀ ਉਸ ਸੰਪਰਕ ਸ਼ੁਰੂ 'ਚ ਵੀ ਆਏ, ਔਰ ਪਹਿਲੇ ਕਈ ਵਰ੍ਹਿਆਂ ਤੋਂ ਉਹ ਸਾਂਝਾਂ ਵੀ ਰਹੀਆਂ। ਉਹਨਾਂ ਦੇ ਘਰੋਂ ਭੈਣ ਜੀ ਕਿਰਨ ਵੀ ਜਿਹੜੇ ਨੇ ਡਾਕਟਰ ਨੇ, ਔਰ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਔਰ ਉਹ ਸਮਝਦੇ ਨੇ ਕਿ ਮੀਡੀਆ ਦੀ ਕੀ ਅਹਿਮੀਅਤ ਹੈ। ਔਰ ਇਹੀ ਨਹੀਂ, ਇੱਕ ਉਹ ਵੀ ਨੇ ਜਿਨ੍ਹਾਂ ਨੂੰ ਇਹ ਪਤਾ ਹੁੰਦਾ ਵੀ ਚਲੋ TV 84 ਚੰਗਾ ਕੰਮ ਕਰ ਰਿਹਾ ਹੈ, ਤੇ ਇਸ ਲਈ ਹੈ ਇੱਕ ਉਹ ਨੇ ਜਿਹੜੇ ਪ੍ਰੋਗਰਾਮ ਵੀ ਲਗਾਤਾਰਤਾ ਨਾਲ ਦੇਖਦੇ ਨੇ, ਔਰ ਉਹਦੇ ਤੇ ਸਾਨੂੰ ਇਨਪੁਟ ਵੀ ਦਿੰਦੇ ਨੇ ਟਾਈਮ ਟੂ ਟਾਈਮ, ਐਪਰੀਸ਼ੀਏਟ ਵੀ ਕਰਦੇ ਨੇ ਜਿਹਦੇ 'ਚ ਉਹਨਾਂ ਨੂੰ ਲੱਗਦਾ ਹੈ ਕਿ ਕੋਈ ਹੋਰ ਗੱਲ ਐਡ ਕੀਤੀ ਜਾ ਸਕਦੀ ਹੈ। ਸੋ ਸਾਡੇ ਲਈ ਜਿਹੜੇ ਨੇ ਉਹ ਇੱਕ ਉਹਨਾਂ ਦਾ ਸਿਰਫ ਡਾਕਟਰ ਦਾ ਰੁਤਬਾ ਨਹੀਂ ਹੈ, ਉਹ ਸਾਡੇ ਸਹਿਯੋਗੀ ਨੇ। ਔਰ ਅਸੀਂ ਹਮੇਸ਼ਾ ਹੀ ਇਹੀ ਸਾਡੇ ਕੁਝ ਜਿਹੜੇ ਨੇ ਜਿਨ੍ਹਾਂ ਨੂੰ ਉਂਗਲਾਂ ਤੇ ਗਿਣੇ ਜਾਣ ਵਾਲੇ ਅਸੀਂ ਕਹਿ ਸਕਦੇ ਹਾਂ, ਜਿਨ੍ਹਾਂ ਨੇ ਹਮੇਸ਼ਾ ਹੀ ਦੁੱਖ ਸੁੱਖ ਦੇ ਵਿੱਚ ਵੀ ਸਾਥ ਦਿੱਤਾ ਹੈ, ਪਰਿਵਾਰਕ ਸਾਂਝਾਂ ਵੀ ਰੱਖਦੇ ਨੇ, ਹਰ ਦੁੱਖ ਸੁੱਖ ਦੇ ਵਿੱਚ ਸ਼ਮੂਲੀਅਤ ਵੀ ਹੁੰਦੀ ਹੈ, ਔਰ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਗੱਲ ਅਫਗਾਨਿਸਤਾਨ, ਜਦੋਂ ਕ੍ਰਾਈਸਿਸ ਲਫ਼ਜ਼ ਕਿਹਾ ਜਾਂਦਾ ਹੈ ਤੇ ਫਿਰ ਜ਼ਾਹਰ ਹੁੰਦਾ ਹੈ ਕਿ ਉਹ ਆਫਤ ਹੋਏ ਜਾਂ ਕੁਝ ਵੀ ਹੋਏ ਕਿ ਉਹ ਚੱਲ ਰਿਹਾ ਹੈ, ਔਰ ਐਸਾ ਕੁਝ ਚੱਲ ਰਿਹਾ ਹੈ ਜਿਹੜਾ ਵੱਧ ਤੋਂ ਬਦਤਰ ਵੱਲ ਜਾ ਰਿਹਾ। ਇੱਕ ਤਾਂ ਹੁੰਦਾ ਵੀ ਕ੍ਰਾਈਸਿਸ ਹੈ, ਉਹਦੇ ਕਦੋਂ ਕੀ ਹੋਏਗਾ, ਯੂ ਆਰ ਕੀਪਿੰਗ ਦਾ ਫਿੰਗਰਸ ਕ੍ਰਾਸਡ। ਜਦੋਂ ਅਸੀਂ ਹਫ਼ਤਾ 2 ਹਫ਼ਤੇ ਪਹਿਲਾਂ ਤੱਕ ਗੱਲ ਕਰਦੇ ਸੀ, ਸਾਨੂੰ ਲੱਗਦਾ ਸੀ ਕਿ ਵੀ ਬੇਸ਼ੱਕ ਅਮਰੀਕਾ ਨੇ 9/11 ਫਾਈਨਲ ਡੇਟ ਦਿੱਤੀ ਹੈ, ਉੱਥੋਂ ਆਪਣੀਆਂ ਫੌਜਾਂ ਕੱਢਣ ਦੀ 95% ਪਲੱਸ ਉਹਨਾਂ ਦੀ ਜਿਹੜੀ ਹੈ, ਔਰ ਨੈਟੋ ਫੋਰਸਿਸ ਉੱਥੋਂ ਨਿਕਲ ਚੁੱਕੀਆਂ ਨੇ। ਜ਼ਾਹਰ ਹੈ ਕਿ ਉਹਦੇ 'ਚ ਬਹੁਤ ਸਾਰਾ ਜਿਹੜਾ ਉਹਨਾਂ ਦਾ ਸਟੱਫ ਵੀ ਸੀ ਉਹਨਾਂ ਨੇ ਜਾਂ ਅਫਗਾਨ ਫੌਜਾਂ ਨੂੰ ਦੇ ਦਿੱਤਾ, ਜਾਂ ਅਬੈਂਡਨ ਕਰ ਦਿੱਤਾ, ਜਾਂ ਵਾਪਸ ਲੈ ਆਏ। ਬਡਗਾਮ 에ਅਰ ਬੇਸ ਉਹਨਾਂ ਨੇ ਖਾਲੀ ਕਰ ਦਿੱਤਾ, ਔਰ ਸਾਰਾ ਅਫਗਾਨ ਫੋਰਸਿਸ ਜਿਨ੍ਹਾਂ ਨੂੰ 3 ਲੱਖ ਦੇ ਕਰੀਬ ਜਿਨ੍ਹਾਂ ਦੀ ਗਿਣਤੀ ਹੈ ਅਫਗਾਨ ਫੋਰਸਿਸ ਦੀ। ਔਰ ਇਹ ਵੀ ਸਾਹਮਣੇ ਆਇਆ ਸੀ, ਡਿਸਕਸ ਕੀਤਾ ਕਿ ਇਹ ਨਹੀਂ ਹੈ ਵੀ ਨੈਟੋ ਨੇ ਉਹਨਾਂ ਨੂੰ ਬਿਲਕੁਲ ਅਬੈਂਡਨ ਕੀਤਾ ਹੈ। ਉਹਨਾਂ ਦੀ ਹੁਣ ਟ੍ਰੇਨਿੰਗ ਈਵਨ ਭਾਰਤ ਦੇ ਵਿੱਚ ਵੀ, ਜਿੱਥੇ ਕਿ ਅਸ਼ਰਫ ਗਨੀ ਜਿਹੜਾ ਇਸ ਵੇਲੇ ਉਹਨਾਂ ਦਾ ਹੀ ਕਠਪੁਤਲੀ ਹੈ, ਪੂਨੇ ਦੇ ਵਿੱਚ ਹਜ਼ਾਰਾਂ ਉਹਨਾਂ ਦੇ ਕੈਡਟ ਜਿਹੜੇ ਨੇ ਉਹ ਟ੍ਰੇਨਿੰਗ ਲੈ ਰਹੇ ਨੇ, ਜਿਹੜੇ ਆਲਰੇਡੀ ਫੌਜ 'ਚ ਨੇ ਉਹ ਸਪੈਸ਼ਲ ਟ੍ਰੇਨਿੰਗ ਲੈ ਰਹੇ ਨੇ। ਔਰ ਇਹ ਵੀ ਸਾਹਮਣੇ ਆਇਆ ਕਿ ਟਰਕੀ ਦੇ ਵਿੱਚ ਵੀ ਉਹਨਾਂ ਦੀ ਟ੍ਰੇਨਿੰਗ ਹੋ ਰਹੀ ਹੈ, ਕਿਉਂਕਿ ਟਰਕੀ ਨੈਟੋ ਦਾ ਹਿੱਸਾ ਹੈ। ਸੋ ਇਸ ਤੋਂ ਇਹ ਗੱਲ ਜ਼ਾਹਰ ਜ਼ਰੂਰ ਹੋਈ ਕਿ ਵੀ ਜਿਸ ਅੰਦਾਜ਼ ਦੇ ਵਿੱਚ ਅਸ਼ਰਫ ਗਨੀ ਆਪਣਾ ਭੜਕਾਊਪੁਣਾ ਜਿਹੜਾ ਆਪਣੀ ਬਿਆਨਬਾਜ਼ੀ ਰਾਹੀਂ ਜਾਰੀ ਰੱਖ ਰਿਹਾ ਹੈ, ਉਸ ਦੇ ਕੁਝ ਟ੍ਰੇਲਰ ਅਸੀਂ ਦੁਸ਼ਮਣ ਦੇ ਔਰ ਤਾਸ਼ਕੰਦ ਦੀਆਂ ਕਨਕਲੇਵਸ ਦੇ ਮੌਕੇ ਦੇਖੇ। ਫਿਰ ਕਿਸ ਹੱਦ ਤੱਕ ਜਾ ਕੇ ਈਵਨ ਜਦੋਂ ਇਸਲਾਮਾਬਾਦ ਦੇ ਵਿੱਚ ਬਾਅਦ ਦੇ ਵਿੱਚ ਇਹ ਕਹਾਣੀ ਤਾਂ ਸਾਹਮਣੇ ਆਈ ਕਿ ਉਹ ਸਾਰਾ ਫੇਕ ਜਾਂ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਸੀ। ਅਫਗਾਨ ਐਂਬੈਸਡਰ ਦੀ ਬੱਚੀ ਜਿਹੜੀ ਹੈ ਉਸ ਦਾ ਨਿਕਲਣਾ, ਇਸਲਾਮਾਬਾਦ ਤੱਕ ਪਹੁੰਚਣਾ, 4 ਟੈਕਸੀਆਂ ਬਦਲਣਾ, ਲੇਕਿਨ ਉਸ ਨੂੰ ਇੱਕਦਮ ਪਾਕਿਸਤਾਨ ਤੇ ਬਲੇਮ ਕਰਨ ਦੀ ਕਹਾਣੀ। ਹਾਲਾਂ ਹੁਣ ਉਹਨਾਂ ਦੀ ਅਫਗਾਨਿਸਤਾਨ ਦੀ ਜਿਹੜੀ ਇੱਕ ਇਨਵੈਸਟੀਗੇਸ਼ਨ ਟੀਮ ਹੈ ਉਸ ਕੇਸ ਨੂੰ ਲੈ ਕੇ ਉਹ ਵੀ ਪਾਕਿਸਤਾਨ ਪਹੁੰਚੀ ਹੋਈ ਹੈ। ਔਰ ਜਿਵੇਂ ਉਹਨਾਂ ਦਾ ਇੰਟੀਰੀਅਰ ਮਿਨਿਸਟਰ ਸ਼ੇਖ ਰਸ਼ੀਦ ਨੇ ਕਿਹਾ ਕਿ ਜੀ ਅਸੀਂ ਸਾਰੀਆਂ ਹੀ ਜਿਹੜੀਆਂ CCTV ਫੁਟੇਜਸ
ਔਰ ਜੋ ਚਾਰੋਂ ਹੀ ਟੈਕਸੀ ਡਰਾਈਵਰਸ ਦੇ ਨਾਲ ਇਨਵੈਸਟੀਗੇਸ਼ਨ ਚੋਂ ਨਿਕਲਿਆ ਔਰ ਸਾਰਾ ਪਾਰਟ ਅਸੀਂ ਉਹਨਾਂ ਦੇ ਹਵਾਲੇ ਕਰ ਦਿੱਤਾ ਹੈ ਔਰ ਜੋ ਵੀ ਉਹਨਾਂ ਦੇ ਸਵਾਲ ਹੋਣਗੇ ਸੋ ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਹੀ ਸ਼ੇਖ ਰਸ਼ੀਦ ਨੇ ਕਿਹਾ ਸੀ ਕਿ ਵੀ ਇਹ ਸਾਰਾ ਇੰਡੀਅਨ ਇੰਟੈਲੀਜੈਂਸ ਆਪਰੇਸ਼ਨ ਹੈ। ਹੁਣ ਇੱਕ ਲੇਕਿਨ ਇਸ ਗੱਲ ਨੂੰ ਆਧਾਰ ਬਣਾ ਕੇ ਜਿਵੇਂ ਅਸ਼ਰਫ ਗਨੀ ਨੇ ਐਂਬੈਸਡਰ ਨੂੰ ਵਾਪਸ ਸੱਦਿਆ, ਬਿਆਨਬਾਜ਼ੀ ਕੀਤੀ ਔਰ ਲਗਾਤਾਰਤਾ ਨਾਲ ਉਹ ਬਿਆਨਬਾਜ਼ੀ ਕੋਈ ਥੰਮੀ ਨਹੀਂ ਹੈ। ਔਰ ਦੂਸਰਾ ਪੱਖ ਅਸੀਂ ਦੇਖ ਰਹੇ ਹਾਂ ਕਿ ਇਹੀ ਨਹੀਂ ਕਿ ਪਾਕਿਸਤਾਨ ਨੂੰ ਬਲੇਮ ਕੀਤਾ ਜਾ ਰਿਹਾ, ਈਵਨ ਉਹ ਇਸ ਹੱਦ ਤੱਕ ਵੀ ਜਾ ਕੇ ਤਾਲਿਬਾਨ ਨੂੰ ਉਹ ਕੁਝ ਆਪਣੇ ਬਿਆਨਾਂ 'ਚ ਅਫਗਾਨ ਮੰਨਣ ਤੋਂ ਵੀ ਇਨਕਾਰੀ ਹੈ। ਔਰ ਉਹਨਾਂ ਨੂੰ ਮੈਂ ਜਦੋਂ ਪਹਿਲਾਂ ਉਹਨੇ ਦੁਸ਼ਾਂਤ ਦੇ 'ਚ ਕਿਹਾ ਕਿ ਜੀ 10,000 ਟ੍ਰੇਨਡ ਜਿਹੜੇ ਪਾਕਿਸਤਾਨੀ ਨੇ ਉਹ ਤਾਲਿਬਾਨ ਦੇ ਭੇਖ ਦੇ ਵਿੱਚ ਆ ਗਏ ਨੇ ਅਫਗਾਨਿਸਤਾਨ, ਫਿਰ ਉਹ ਗਿਣਤੀ ਉਹਦੇ ਇੱਕ ਹੋਰ ਮਿਨਿਸਟਰ ਨੇ ਜਿਹੜਾ ਸਿਕਿਉਰਿਟੀ ਐਡਵਾਈਜ਼ਰ ਵੀ ਉਹਦਾ ਬਣਿਆ ਹੋਇਆ ਉਹਨੇ 15,000 ਕਰ ਦਿੱਤੀ। ਔਰ ਇਸ ਸਾਰੇ ਦੇ ਚੱਲਦਿਆਂ ਤਾਲਿਬਾਨ ਨੇ ਜਦੋਂ ਈਦ ਦਾ ਮੌਕਾ ਆਇਆ ਉਹਨਾਂ ਨੇ 2-3 ਦਿਨ ਠਹਿਰਾਵ ਰੱਖਿਆ ਔਰ ਮੈਂ ਸਮਝਦਾ ਵੀ ਇੱਕ ਅੱਧੀ ਗੱਲਬਾਤ ਵੀ ਇਹਨਾਂ ਦੇ ਦੋਹਾ ਦੇ ਵਿੱਚ ਹੋਈ। ਲੱਗਦਾ ਸੀ ਕਿ ਵੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਸੈਂਸ ਵਿਲ ਪ੍ਰਵੇਲ, ਅਸ਼ਰਫ ਗਨੀ ਇਸ ਗੱਲ ਨੂੰ ਸਮਝੇਗਾ ਕਿ ਭਾਈ ਉਹਦੀ ਅਸਲੀ ਤਾਕਤ ਕੀ ਹੈ ਔਰ ਜਿਹੜਾ ਨੂੰ ਉਹ ਭੇਖੀ ਕਹਿ ਰਿਹਾ ਤਾਲਿਬਾਨ ਉਹਨਾਂ ਦੀ ਤਾਕਤ ਕੀ ਹੈ। ਔਰ ਅਮਰੀਕਾ ਦੇ ਜਨਰਲ ਨੇ ਮੇਨ ਜਿਹੜਾ ਉਸ ਕਮਾਂਡ ਦਾ ਔਰ ਦੂਜਾ ਉਹਨਾਂ ਨੇ ਆਲਰੇਡੀ ਕਿ ਭਾਈ ਮੋਰ ਦੈਨ 50% ਟੈਰੀਟੋਰੀ ਆਲਰੇਡੀ ਉਹਨਾਂ ਦੇ ਕੋਲ ਹੈ ਔਰ ਜਿੰਨੇ ਪ੍ਰੋਵਿੰਸਸ ਨੇ ਅਫਗਾਨਿਸਤਾਨ ਦੇ ਉਹਨਾਂ ਦੀਆਂ ਕੈਪੀਟਲਸ ਦੇ ਆਲੇ ਦੁਆਲੇ ਰੂਰਲ ਏਰੀਆ 'ਚ ਉਹਨਾਂ ਨੇ ਕੰਟਰੋਲ ਕੀਤਾ ਹੋਇਆ। ਲੇਕਿਨ ਇਹਨੂੰ ਜਿਹਨੂੰ ਕਹਿੰਦੇ ਨੇ ਕਿ ਭਾਈ ਹਕੀਕਤ ਦੇਖ ਕੇ ਵੀ ਨਾ ਮੰਨਣਾ ਔਰ ਇਹ ਇਸ ਦਾ ਨਤੀਜਾ ਹੈ ਕਿ ਜਿਹੜੀ ਜਿਸ ਗੱਲ ਦਾ ਡਰ ਸੀ ਹੁਣ ਉਹੀ ਹੋ ਰਿਹਾ। ਡਰ ਕੀ ਸੀ ਕਿ ਇਹ ਅਫਗਾਨਿਸਤਾਨ ਘਰੇਲੂ ਖਾਨਾ ਜੰਗੀ ਦੇ ਵਿੱਚ ਨਾ ਚਲਾ ਜਾਏ ਔਰ ਆਮ ਲੋਕ ਸਫਰ ਨਾ ਕਰਨ। ਪਰ ਇਹ ਲੱਗਦਾ ਹੈ ਕਿ ਇੱਕ ਪਾਸੇ ਹਕੀਕਤ ਦੇ ਵਿੱਚ ਤਾਲਿਬਾਨ ਜਿਨ੍ਹਾਂ ਦੀ ਪਾਵਰ ਉਹ ਜ਼ਾਹਰ ਹੈ ਉਹ ਮੇਰੇ ਕਹਿਣ ਨਾਲ ਵੱਧ ਜਾਂ ਘਟ ਨਹੀਂ ਜਾਣੀ ਤੇ ਨਾ ਹੀ ਅਸੀਂ ਕੋਈ ਉਹਨਾਂ ਦੇ ਗਲਤ ਤੌਰ ਤਰੀਕਿਆਂ ਦੀ ਹਮਾਇਤ ਕਰਦੇ, ਪਰ ਅਸੀਂ ਸਮਝਦੇ ਹਾਂ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵਨ ਸ਼ੁੱਡ ਰੀਡ ਦਾ ਰਾਈਟਿੰਗ ਔਨ ਦਾ ਵਾਲ। ਤੁਸੀਂ ਕੰਧ ਤੇ ਲਿਖਿਆ ਉਹ ਗਲਤ ਲਿਖਿਆ ਠੀਕ ਲਿਖਿਆ, ਪਰ ਲਿਖਿਆ ਜੋ ਹੈ ਜੇ ਉਹਨੂੰ ਤੁਸੀਂ ਪੜ੍ਹੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਵੀ ਲਿਖਿਆ ਕੀ ਹੈ। ਤੇ ਜੇ ਤੁਸੀਂ ਲਿਖੇ ਵੱਲ ਪਿੱਠ ਕਰ ਲਓ, ਤੁਸੀਂ ਕਹੋ ਜੀ ਲਿਖਿਆ ਹੀ ਨਹੀਂ ਹੈ ਕੁਝ ਵੀ, ਤਾਂ ਫਿਰ ਇਹ ਤੁਹਾਡੀ ਜਿਹੜੀ ਆ ਉਹ ਮੂਰਖਤਾ ਹੋਏਗੀ। ਜਿਵੇਂ ਕਬੂਤਰ ਜੇ ਬਿੱਲੀ ਨੂੰ ਦੇਖ ਕੇ ਅੱਖਾਂ ਬੰਦ ਕਰ ਲੈ ਕੇ ਜੀ ਬਿੱਲੀ ਨੇ ਮੈਨੂੰ ਦੇਖਿਆ ਨਹੀਂ ਹੈ, ਤੇ ਫਿਰ ਉਹ ਬਿੱਲੀ ਦਾ ਖਾਜਾ ਬਣਦਾ। ਹੁਣ ਪਹਿਲਾਂ ਤਾਂ ਅਸੀਂ ਗਰਾਊਂਡ ਰਿਐਲਿਟੀ ਦੀ ਗੱਲ ਕਰੀਏ ਕਿ ਵੀ ਵੱਧ ਤੋਂ ਬਦਤਰ ਕਿਵੇਂ ਹੋ ਰਹੀ ਹੈ। ਔਰ ਸਟੂਡੀਓ 'ਚ ਐਂਟਰ ਕਰਨ ਤੋਂ ਪਹਿਲਾਂ ਮੈਂ ਲੇਟੈਸਟ ਜਦੋਂ BBC ਦੀ ਰਿਪੋਰਟਿੰਗ ਵੀ ਦੇਖੀ, ਅਫਗਾਨਿਸਤਾਨ street fighting rages as Taliban attack key cities। ਹੁਣ ਜਿਹੜਾ ਤਾਲਿਬਾਨ ਨੇ ਹੋਲਡ ਕੀਤਾ ਹੋਇਆ ਸੀ ਕਿਉਂਕਿ ਉਹ ਸਮਝਦੇ ਸੀ ਕਿ ਅਸ਼ਰਫ ਗਨੀ ਜਿਹੜਾ ਉਹ ਕੁਝ ਅਕਲ ਤੋਂ ਕੰਮ ਲਏਗਾ ਔਰ ਹਕੀਕਤਨ ਉਹਨੂੰ ਉਹਨਾਂ ਦਾ ਸ਼ੇਅਰ ਵੀ ਦੇਣ ਨੂੰ ਤਿਆਰ ਨੇ ਔਰ ਉਹ ਰਿਪੀਟਡਲੀ ਇਸ ਲਈ ਨਹੀਂ ਕਿ ਉਹਨਾਂ ਨੂੰ ਲੱਗਦਾ ਕਿ ਵੀ ਉਹ ਵਿਨ ਨਹੀਂ ਕਰ ਸਕਦੇ ਕਾਬਲ ਨੂੰ ਜਾਂ ਡਿਫਰੈਂਟ ਪ੍ਰੋਵਿੰਸਿਸ ਨੂੰ, ਜਿੱਥੇ ਕਿ ਅੱਜ ਕੱਲ੍ਹ ਹੁਣ ਖਾਸ ਤੌਰ 'ਤੇ 3 ਥਾਵਾਂ ਦੇ ਉੱਤੇ ਘਮਸਾਨ ਮਚਿਆ ਹੋਇਆ ਕੈਪੀਟਲਸ ਦੇ ਆਲੇ ਦੁਆਲੇ। ਉਹਨਾਂ ਦੇ ਵਿੱਚ ਜਿਵੇਂ ਸਾਊਥ ਹੈਲਮੰਡ ਉਹਨਾਂ ਦਾ ਪ੍ਰੋਵਿੰਸ ਹੈ, ਉਹਨਾਂ ਦਾ ਮੇਨ ਸ਼ਹਿਰ ਲਸ਼ਕਰਗਾਹ, ਉਸ ਦੇ ਵਿੱਚ ਜਿਹੜਾ ਉਹ ਸਟਰੀਟ ਫਾਈਟਸ ਹੋ ਰਹੀਆਂ ਨੇ। ਅਫਗਾਨ ਫੋਰਸਿਸ ਉੱਥੋਂ ਜਿਹੜਾ ਹੁਣ ਤਾਲਿਬਾਨਾਂ ਕੋਲ ਹਵਾਈ ਪਾਵਰ ਤਾਂ ਹੈ ਨਹੀਂ, ਤੇ ਹੁਣ ਜਦੋਂ ਉੱਤੇ ਬੰਬ ਵਰਨੇ ਨੇ ਉਹਦੇ 'ਚ ਤਾਂ ਆਮ ਥੱਲੇ ਸਿਵਿਲੀਅਨ ਹੀ ਮਰਨਗੇ। ਤਾਲਿਬਾਨ ਵੀ ਮਰ ਰਹੇ ਨੇ ਲੇਕਿਨ ਜ਼ਿਆਦਾ ਸਿਵਿਲੀਅਨ ਲਾਸ ਹੁੰਦਾ। ਇਹੀ ਹਾਲ ਜਿਹੜਾ ਹੈ ਕੰਧਾਰ ਦੇ ਵਿੱਚ, ਕੰਧਾਰ ਦੇ ਆਲੇ ਦੁਆਲੇ ਵੀ ਜਿਹੜਾ ਉਹ ਇਸ ਵੇਲੇ ਬੜੀ ਜ਼ਬਰਦਸਤ ਸਟਰੀਟ ਫਾਈਟ ਵੀ ਚੱਲ ਰਹੀ ਹੈ। ਔਰ ਤੀਸਰਾ ਜਿਹੜਾ ਉਹਨਾਂ ਦਾ ਸੂਬਾ ਹੈਰਾਤ ਹੈ ਜਿਸ ਦਾ ਬਾਰਡਰ ਈਰਾਨ ਦੇ ਨਾਲ ਲੱਗਦਾ ਹੈ, ਉੱਥੇ ਵੀ ਜਿਹੜੀ ਹੈ ਬੜੀ ਘਮਸਾਨ ਦੀ ਲੜਾਈ ਚੱਲ ਰਹੀ ਹੈ। ਔਰ ਇਹ BBC ਦੀ ਰਿਪੋਰਟਿੰਗ ਹੈ ਕਿ ਫੈਰੋਸ਼ੀਅਸ ਫਾਈਟਿੰਗ ਇਜ਼ ਟੇਕਿੰਗ ਪਲੇਸ in major Afghan cities amid fears it could be the worst situation in the coming time। ਔਰ ਇਹਦੇ 'ਚ ਫਿਰ ਅੱਗੇ ਸਾਰੀ ਡਿਟੇਲ ਹੈ। ਔਰ ਈਵਨ ਲਸ਼ਕਰਗਾਹ ਦੇ ਵਿੱਚ ਜਿਹੜਾ ਉਹਨਾਂ ਦਾ ਮੇਨ TV ਸਟੇਸ਼ਨ ਹੈ ਉਸ ਨੂੰ ਵੀ ਤਾਲਿਬਾਨ ਨੇ ਕੈਪਚਰ ਕਰ ਲਿਆ। ਔਰ BBC ਨੇ ਇੱਕ ਜਿਹੜਾ ਡਾਕਟਰ ਦੇ ਹਵਾਲੇ ਨਾਲ ਕਿਹਾ ਕਿ ਉੱਥੇ ਜਿਹੜਾ there is fighting all around, ਕਿ ਚਾਰ ਚਫੇਰੇ ਜਿਹੜਾ ਉਹ ਜੰਗ ਹੀ ਜੰਗ ਹੈ, ਲੜਾਈ ਲੜਾਈ ਹੈ। ਔਰ ਤਾਲਿਬਾਨ ਆਰ ਮੇਕਿੰਗ ਰੈਪਿਡ ਐਡਵਾਂਸਿਸ, ਬੜੀ ਤੇਜ਼ੀ ਨਾਲ ਤਾਲਿਬਾਨ ਅੱਗੇ ਵਧ ਰਹੇ ਨੇ। ਔਰ ਫਿਰ ਅੱਗੇ ਸਾਰੀ ਡਿਟੇਲ ਹੈ
ਕਿ ਵੀ ਜੇ ਉਹ ਕੰਧਾਰ ਨੂੰ ਕੈਪਚਰ ਕਰ ਲੈਂਦੇ ਨੇ, ਸੀਜ਼ਿੰਗ ਕੰਟਰੋਲ ਆਫ ਕੰਧਾਰ ਵੁੱਡ ਬੀ ਹਿਊਜਲੀ ਸਿੰਬੋਲਿਕ ਵਿਕਟਰੀ ਫਾਰ ਦਾ ਤਾਲਿਬਾਨ, ਗਿਵਿੰਗ them a grip on the south of the country। ਉਹਨਾਂ ਨੇ ਕੰਟਰੀ ਸਾਈਡ ਪਿੰਡ ਤਾਂ ਪਹਿਲਾਂ ਹੀ ਕਾਬੂ ਕੀਤੇ ਹੋਏ ਨੇ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਤੀਸਰੀ ਜਿਹੜੀ ਬੀਸੀਜ ਸਿਟੀ ਹੈ ਹੈਲਮੰਡ ਔਰ ਕੰਧਾਰ ਤੋਂ ਬਾਅਦ ਹੈਰਾਤ ਹੈ, ਜਿੱਥੇ ਗਵਰਨਮੈਂਟ ਕਮਾਂਡੋਜ਼ ਆਰ ਬੈਟਲਿੰਗ ਦਾ insurgents after days of fierce fighting। ਇਹਦਾ ਮਤਲਬ ਇਹ ਹੈ ਕਿ ਉਹ ਵੀ ਲੂਜ਼ਿੰਗ ਐਂਡ ਦੇ ਉੱਤੇ ਜਿਹੜੀ ਹੈ ਸਾਰੀ ਖੇਡ ਚੱਲ ਰਹੀ ਹੈ। ਔਰ ਇਸੇ ਤਰ੍ਹਾਂ ਡਿਫਰੈਂਟ ਰਿਪੋਰਟਿੰਗ ਜੇ ਅਸੀਂ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਦੇਖਦੇ ਹਾਂ ਤੇ AFP ਏਜੰਸੀ ਫ੍ਰੈਂਚ ਪ੍ਰੈਸ, ਅਫਗਾਨ ਫੋਰਸਿਸ ਡਿਗਿੰਗ ਇਨ ਟੂ ਡਿਫੈਂਡ ਸਿਟੀਜ਼। ਹੁਣ ਜ਼ਾਹਰ ਹੈ ਜਦੋਂ ਡਿਗ ਇਨ ਕੌਣ, ਇਹਦਾ ਮਤਲਬ ਇਹ ਹੈ ਵੀ ਤਾਲਿਬਾਨ ਔਨ ਦਾ ਸਰਜ ਹੈ ਅੱਗੇ ਨੂੰ ਜਾਣ ਦੀ, ਉਹ ਐਡਵਾਂਸ ਕਰ ਰਹੇ ਨੇ ਤੇ ਉਹ ਡਿਗ ਕਰ ਰਹੇ ਨੇ। ਔਰ ਇਹਦੇ AFP ਦੀ ਰਿਪੋਰਟ ਦੇ ਮੁਤਾਬਕ ਐਟ ਲੀਸਟ 2 rockets ਹਿੱਟ ਕੰਧਾਰ 에ਅਰਪੋਰਟ ਡਿਸਰਪਟਿੰਗ ਫਲਾਈਟਸ, residents flee amid air strikes, street battles। ਹੁਣ ਤਾਲਿਬਾਨ ਦੇ ਕੋਲ ਤਾਂ 에ਅਰ ਪਾਵਰ ਨਹੀਂ ਹੈ, ਉਹ ਰਾਕਟ ਉਹਨਾਂ ਨੇ ਸੁੱਟੇ ਔਰ 에ਅਰਪੋਰਟ ਤੇ ਹਿੱਟ ਕੀਤਾ। ਰਨਵੇ ਵੀ ਜਿਹੜਾ ਅੱਗੇ ਖਬਰ ਦੀ ਡਿਟੇਲ 'ਚ ਹੈ ਉਹ ਡੈਮੇਜ ਹੋਇਆ ਔਰ ਫਲਾਈਟਸ ਵੀ ਸਸਪੈਂਡ ਹੋਈਆਂ, ਖਤਮ ਹੋਈਆਂ ਯਾਨੀ ਕਿ, ਲੇਕਿਨ ਉੱਤੋਂ ਬੰਬ ਪੈ ਰਹੇ ਨੇ, ਸਿਵਲੀਅਨ ਮਰ ਰਹੇ ਨੇ ਔਰ ਇਹ ਆਪਣੇ ਵੱਲੋਂ ਤਾਲਿਬਾਨ ਪੋਜੀਸ਼ਨਸ ਤੇ ਬੰਬ ਕਰ ਰਹੇ ਨੇ। ਲੇਕਿਨ ਫਾਈਟਿੰਗ ਹੈਜ਼ ਸਰਜਡ ਅਕ੍ਰੋਸ ਅਫਗਾਨਿਸਤਾਨ ਔਰ ਇਸ ਸਾਰੇ ਦਾ ਨਤੀਜਾ ਹੈ ਕਿ ਫਾਈਟਿੰਗ ਇਜ਼ ਗੋਇੰਗ ਔਨ ਇਨਸਾਈਡ ਦਾ ਸਿਟੀ ਐਂਡ ਵੀ ਹੈਵ ਆਸਕਡ ਫॉर ਸਪੈਸ਼ਲ ਫੋਰਸਿਸ ਟੂ ਬੀ ਡਿਪਲੋਇਡ। ਇਹ ਹੈਲਮੰਡ ਪ੍ਰੋਵਿੰਸ਼ੀਅਲ ਕਾਉਂਸਲ ਦਾ ਹੈਡ ਹੈ ਅਤਾਉੱਲਾ ਅਫਗਾਨ, ਉਸ ਦਾ ਕਹਿਣਾ। ਫਿਰ ਤਾਲਿਬਾਨ ਰਾਕਟਸ ਹਿੱਟ ਕੰਧਾਰ 에ਅਰਪੋਰਟਸ, ਫਲਾਈਟਸ ਸਸਪੈਂਡਡ, ਕਲੈਸ਼ਿਸ ਇੰਟੈਂਸੀਫਾਈ। ਔਰ ਜਦੋਂ ਯੂਨਾਈਟਿਡ ਨੇਸ਼ਨਸ ਵੀ ਜਿਹੜਾ ਉਹ ਪ੍ਰੋਟੈਸਟ ਤੇ ਆ ਜਾਏ, ਸਮਝੋ ਕਿ ਕਾਫੀ ਕੁਝ ਜਿਹੜਾ ਅਫਗਾਨ ਸਰਕਾਰ ਦੇ ਹੱਥਾਂ 'ਚੋਂ ਨਿਕਲਿਆ ਹੋਇਆ ਹੈ। ਔਰ ਇਹ ਖਬਰ ਮੇਨਲੀ ਇੰਟਰਨੈਸ਼ਨਲ ਨਿਊਜ਼ ਹੈ। ਯੂਨਾਈਟਿਡ ਨੇਸ਼ਨ ਚੀਫ strongly condemns attack on United Nations compound in Afghanistan's Herat। ਹੁਣ ਜਿਹੜਾ ਹੈਰਾਤ ਸੂਬਾ ਹੈ ਉਸ ਦੇ ਵਿੱਚ ਜਿਹੜਾ ਯੂਨਾਈਟਿਡ ਨੇਸ਼ਨਸ ਦਾ ਹੈੱਡਕੁਆਰਟਰ ਹੈ ਜਾਂ ਉਹਨਾਂ ਦਾ ਮੇਨ ਕੈਂਪਸ ਹੈ, ਉਹ ਜਿਹੜਾ ਹੈ ਉਹਦੇ 'ਚ ਵੀ ਅਟੈਕ ਹੋਇਆ। ਔਰ ਯੂਨਾਈਟਿਡ ਨੇਸ਼ਨ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ has strongly condemned an attack on the UN's main compound in Herat। The main UN compound in Herat was attacked by anti-government elements on Friday and at least one security guard was killed according to UN assistance mission in Afghanistan। ਉਹਦੇ 'ਚ ਇੱਕ ਜਿਹੜਾ ਹੈ ਉਹ ਸਿਕਿਉਰਿਟੀ ਮੈਨ ਦੀ ਡੈਥ ਵੀ ਹੋਈ ਔਰ ਇਹ ਅੱਗੇ ਖਬਰ ਹੈ ਵੀ ਉਹਨੇ ਕੰਡੈਮ ਕੀਤਾ ਔਰ ਮਿਸਟਰ ਗੁਟਰੇਸ ਨੇ ਕਿਹਾ ਕਿ ਵੀ ਇਹ ਜਿਹੜੇ ਯੂਨਾਈਟਿਡ ਨੇਸ਼ਨਸ ਦੇ ਪਰਸਨਲ ਤੇ ਜਾਂ ਉਹਨਾਂ ਦੇ ਪ੍ਰਿਮਸਿਸ ਤੇ ਜਿਹੜੇ ਅਟੈਕ ਨੇ ਇਹ ਇੰਟਰਨੈਸ਼ਨਲ ਲਾਅ ਦੇ ਥੱਲੇ ਵਾਰ ਕ੍ਰਾਈਮਸ ਆਉਂਦੇ ਨੇ ਔਰ ਇਹ ਜਿਹੜਾ ਤਾਲਿਬਾਨ ਉਹਨੂੰ ਵਾਇਲੇਟ ਕਰ ਰਹੇ ਨੇ ਵਾਰ ਕੋਡ ਨੂੰ ਔਰ ਇਹ ਵਾਰ ਕ੍ਰਾਈਮ ਕਮਿਟ ਕਰ ਰਹੇ ਨੇ ਔਰ ਉਹਨਾਂ ਨੇ ਸਟਰੋਂਗੈਸਟ ਟਰਮਸ ਦੇ ਵਿੱਚ ਇਸ ਸਾਰੇ ਨੂੰ ਕੰਡੈਮ ਕੀਤਾ। ਹੁਣ ਇਸ ਸਾਰੇ ਦੇ ਚਲਦੇ ਆ ਜਦੋਂ ਅਸੀਂ ਇਹ ਕਹਿੰਦੇ ਆ ਕਿ ਇਸ ਸਾਰੇ ਦਾ ਔਰ ਇਹ ਅਮਰੀਕਾ ਨੇ ਵੀ ਜਦੋਂ ਅਸ਼ਰਫ ਗਨੀ ਪੂਰਾ ਜਹਾਜ਼ ਭੜ ਕੇ ਆਪਣਾ ਟੱਬਰ ਵੀ ਔਰ ਸਾਰੇ ਵਜ਼ੀਰ ਅਮਰੀਕਾ ਵੀ ਆਇਆ, ਬਾਈਡਨ ਐਡਮਿਨਿਸਟ੍ਰੇਸ਼ਨ ਨੇ ਕਿਹਾ ਸੀ ਕਿ ਵੀ ਤੂੰ ਰੁਕਾਵਟ ਬਣਿਆ ਹੋਇਆ ਜਿਹੜੀ ਵੀ ਗੱਲਬਾਤ ਹੈ ਤੂੰ ਰਿਜ਼ਾਈਨ ਕਰ। ਲੇਕਿਨ ਹੁਣ ਜੇ ਉਹ ਪਿੱਛੇ ਜਿਹੜੇ ਲੰਬੜ ਬੈਠੇ ਨੇ ਦਿੱਲੀ ਦੇ ਵਿੱਚ ਜਿਨ੍ਹਾਂ ਨੇ ਅੱਗੇ ਕੀਤਾ ਬੱਚਾ ਜਮਹੂਰਾ, ਉਹਨਾਂ ਨੂੰ ਇਹ ਪਤਾ ਹੈ ਕਿ ਵੀ ਉਹਨਾਂ ਦੀ ਬੈਸਟ ਬੈਟ ਜਾਂ ਪਾਕਿਸਤਾਨ ਦੀ ਨੂੰ ਅਨਸਟੇਬਲ ਜੇ ਕਰਨ ਦੀ ਲਾਈਨ ਔਰ ਅਸੀਂ ਉਹ ਸਟੇਟਮੈਂਟ ਮੈਂ ਸਵੇਰੇ ਦੇਖੀ ਤਾਂ ਸਹੀ ਪਰ ਬਾਅਦ ਦੇ ਵਿੱਚ ਉਹ ਗਾਇਬ ਹੋ ਗਈ ਜਿਹੜੇ ਵੀ ਮੀਡੀਆ 'ਚ ਸੀ ਕਿ ਈਵਨ ਅਸ਼ਰਫ ਗਨੀ ਨੇ ਜਦੋਂ ਉਹ ਤਾਲਿਬਾਨ ਨੂੰ ਦੋਸ਼ ਦੇ ਰਿਹਾ ਔਰ ਉਹਦੇ ਥੱਲੇ ਈਵਨ ਉਹਨੇ ਪਾਕਿਸਤਾਨ ਕਹਿਣ ਦੀ ਥਾਂ ਤੇ ਕਿਹਾ ਕਿ ਜੀ ਇਹਨਾਂ ਦੀ ਮਦਦ ਪੰਜਾਬ ਕਰ ਰਿਹਾ। ਸੋ ਜ਼ਾਹਰ ਹੈ ਵੀ ਈਵਨ ਅਫਗਾਨਿਸਤਾਨ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹ ਪਾਕਿਸਤਾਨ ਦੀ ਹੋਂਦ ਤੋਂ ਵੀ ਇਨਕਾਰੀ ਹੈ। ਉਹ ਇਹਨੂੰ ਪੰਜਾਬੀ ਫੌਜ ਨਾਲ ਔਰ ਇਹਦੇ ਪਿੱਛੇ ਇੱਕ ਬੜੀ ਖਤਰਨਾਕ ਸੋਚ ਹੈ ਜਿਹੜੀ ਜ਼ਾਹਰ ਹੈ ਇੰਡੀਅਨ ਸੋਚ ਹੈ ਕਿ ਤੁਸੀਂ ਸਿੰਧੀਆਂ ਨੂੰ, ਪਸ਼ਤੂਨਾਂ ਨੂੰ, ਬਲੋਚਾਂ ਨੂੰ ਉਹਦਾ ਹਿੱਸਾ ਹੀ ਨਾ ਮੰਨੋ ਕਿ ਭਾਈ ਇਹ ਕਰ ਰਹੇ ਇਹਨਾਂ ਨੂੰ ਕਹੋ ਜੀ ਪੰਜਾਬ, ਕਿਉਂਕਿ ਜ਼ਾਹਰ ਹੈ ਪਾਕਿਸਤਾਨ ਦੀ ਫੌਜ ਪੰਜਾਬੀ ਜ਼ਿਆਦਾ ਨੇ ਔਰ ਵੈਸੇ ਵੀ 65% ਆਬਾਦੀ ਪੰਜਾਬ ਦੀ ਹੈ ਔਰ ਹੁਣ ਤਾਂ ਵੱਡੀ ਗਿਣਤੀ 'ਚ ਪਸ਼ਤੂਨ ਵੀ ਸਿੰਧ ਦੇ ਲੋਕ ਵੀ ਆ ਕੇ ਪੰਜਾਬ 'ਚ ਰਹਿੰਦੇ ਨੇ। ਹੁਣ ਇਸ ਨੂੰ ਪੰਜਾਬ ਦੇ ਨਾਲ ਜੋੜ ਕੇ ਦੇਖਣਾ
ਇਹ ਇੱਕ ਉਸ ਕਿਸਮ ਦੀ ਨਫ਼ਰਤ ਫੈਲਾਉਣ ਦੀ ਲਾਈਨ ਵੀ ਹੈ ਕਿ ਐਜ਼ ਇਫ ਇਹਨੂੰ ਤੁਸੀਂ ਜਿਹੜਾ ਅਫਗਾਨ ਵਰਸਸ ਪੰਜਾਬ ਲੜਾਈ ਬਣਾ ਦਿਓ ਔਰ ਪਾਕਿਸਤਾਨ ਦੇ ਵਿੱਚ ਵੀ ਇੱਕ ਨਵੀਂ ਡਿਬੇਟ ਸ਼ੁਰੂ ਕਰਵਾ ਦਿਓ ਕਿ ਐਜ਼ ਇਫ ਪੰਜਾਬ ਜਿਹੜਾ ਹੈ ਉਹ ਐਗਰੈਸਿਵ ਟੋਨ ਦੇ ਵਿੱਚ ਅਫਗਾਨਿਸਤਾਨ ਨੂੰ ਅਨਸਟੇਬਲ ਕਰ ਰਿਹਾ। ਔਰ ਇਹ ਨਾਲ ਦੀ ਨਾਲ ਫਿਰ ਇਹੀ ਨਹੀਂ ਹੈ, ਹੁਣ ਭਾਰਤ ਨੂੰ ਵੀ ਜਦੋਂ ਮਿਸਟਰ ਐਂਟੋਨੀ ਬਲਿੰਕਨ ਇਹਨਾਂ ਦੇ ਸੈਕਟਰੀ ਆਫ ਸਟੇਟ ਇੰਡੀਆ ਗਏ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਅਖੀਰਲਾ ਜਿਹੜਾ ਹੀਲਾ ਕਰ ਲੈਂਦੇ ਆ ਕਿ ਅਮਰੀਕਾ ਨਿਕਲੇ ਨਾ ਅਜੇ, ਕੁਛ ਨਾ ਕੁਛ ਉੱਥੇ ਰਹਿ ਜਾਏ, ਔਰ ਦੂਜਾ ਉਹਨਾਂ ਨੇ ਵੀ ਕੋਈ ਹੱਥ ਪੱਲਾ ਨਹੀਂ ਫੜਾਇਆ। ਸੋ ਹੁਣ ਭਾਰਤ ਖੁਦ ਤਾਂ ਇਹ ਅਮਰੀਕਾ ਨੂੰ ਦੋਸ਼ ਦੇ ਨਹੀਂ ਸਕਦਾ ਕਿ ਜੀ ਅਮਰੀਕਾ ਨੇ ਸਾਨੂੰ ਜਿਹੜਾ ਉਹ ਡਿਚ ਕਰਤਾ ਕਿ ਅਸੀਂ ਤਾਂ $3 ਬਿਲੀਅਨ ਵੀ ਲਾਏ, ਇੰਨੇ ਜਿਹੜੇ ਨੇ ਅਸੀਂ ਕੌਂਸੂਲੇਟ ਖੋਲ੍ਹੇ ਹੋਏ ਸੀ, ਸਾਰੀਆਂ ਕਾਰਵਾਈਆਂ ਪਾਕਿਸਤਾਨ ਨੂੰ ਡੀਸਟੈਬਿਲਾਈਜ਼ ਕਰਨ ਦੀਆਂ ਜਾਂ ਅਨਸਟੇਬਲ ਕਰਨ ਦੀਆਂ ਅਸੀਂ ਉੱਥੇ ਬੈਠ ਕੇ ਕਰ ਰਹੇ ਸੀ। ਲੇਕਿਨ ਅਸ਼ਰਫ ਗਨੀ ਨੂੰ ਉਹਨਾਂ ਨੇ ਮੂਹਰੇ ਕੀਤਾ ਹੋਇਆ, ਈਵਨ ਉਹ ਹੁਣ ਅਮਰੀਕਾ ਦੇ ਖਿਲਾਫ ਵੀ ਜਿਹੜਾ ਉਹ ਗੱਲਬਾਤ ਖੁੱਲ੍ਹ ਕੇ ਕਰਨ ਲੱਗ ਗਿਆ। ਔਰ ਇਹ ਇੰਟਰਨੈਸ਼ਨਲ ਮੀਡੀਆ ਦੇ ਹਵਾਲੇ ਨਾਲ ਐਸੋਸੀਏਟਡ ਪ੍ਰੈਸ ਦੀ ਖਬਰ ਹੈ, US ਪੁੱਲ ਆਊਟ ਵਰਸਨਡ ਅਫਗਾਨ ਕ੍ਰਾਈਸਿਸ, ਅਸ਼ਰਫ ਗਨੀ ਇਹ ਕਹਿ ਰਿਹਾ ਕਿ ਜੀ ਇਹ ਜੋ ਹੋ ਰਿਹਾ ਅਫਗਾਨਿਸਤਾਨ ਦਾ ਕ੍ਰਾਈਸਿਸ, ਇਹਦੇ ਲਈ ਅਮਰੀਕਾ ਜ਼ਿੰਮੇਵਾਰ ਹੈ। ਅਫਗਾਨ ਪ੍ਰੈਜ਼ੀਡੈਂਟ ਔਨ ਮੰਡੇ ਬਲੇਮਡ American troops' speedy pullout for the worsening violence in his country and said his administration would now focus on protecting provincial capitals, major urban areas in the face of rapidly advancing Taliban. ਨੇ ਵੀ ਉਹਨੇ ਮੰਨ ਲਿਆ ਵੀ ਤਾਲੀਬਾਨ ਚਾਰ ਚਫੇਰੇ ਅੱਗੇ ਆ ਰਹੇ ਨੇ। ਹੁਣ ਉਹਨੇ ਕਿਹਾ ਜੀ ਪਹਿਲਾਂ ਕਿੱਥੇ ਸੁੱਤੇ ਹੋਏ ਸੀ, 3 ਲੱਖ ਫੌਜ ਤੁਸੀਂ ਲੈ ਕੇ ਬੈਠੇ ਹੋ, 20 ਸਾਲ ਤੋਂ ਤੁਸੀਂ $2-3 ਟ੍ਰਿਲੀਅਨ ਅਮਰੀਕਾ ਦੇ ਖਰਚਾਏ ਨੇ, ਤੇ ਤੁਹਾਨੂੰ ਜੇ ਤੁਸੀਂ ਸੱਚਮੁੱਚ ਆਪਣੇ ਆਪ ਨੂੰ ਕਹਿੰਦੇ ਹੋ ਜੀ ਅਸੀਂ ਹੀ ਲੈਜੀਟੀਮੇਟ ਹੈ ਕਿਉਂਕਿ ਅਸੀਂ ਵੋਟਾਂ ਰਾਹੀਂ ਆਏ ਆ, ਹਕੂਮਤ ਤਾਂ ਸਾਡੀ ਹੈ, ਤਾਲੀਬਾਨ ਤਾਂ ਜਿਹੜੇ ਨੇ ਉਹ ਧੱਕਾ ਕਰ ਰਹੇ ਨੇ, ਤੇ ਜੇ ਸੱਚਮੁੱਚ ਹੀ ਤੁਸੀਂ ਹਕੂਮਤ ਸੀ ਜਾਂ ਹਕੂਮਤ ਆਪਣੇ ਆਪ ਨੂੰ ਕਹਿੰਦੇ ਹੋ ਔਰ ਆਪਣੇ ਆਪ ਨੂੰ ਜਿਹੜਾ ਉਹ ਲੋਕਾਂ ਰਾਹੀਂ ਲੋਕਾਂ ਦੀ ਸਰਕਾਰ ਕਹਿੰਦੇ ਹੋ, ਫਿਰ ਤੁਸੀਂ ਉਸ ਟੈਰੀਟਰੀ ਨੂੰ ਕਿਉਂ ਨਹੀਂ ਡਿਫੈਂਡ ਕੀਤਾ ਤੁਹਾਡੀ ਫੌਜ ਨੇ, ਜਿਹੜੀ ਆਲਰੇਡੀ ਅਮਰੀਕਾ ਦੇ ਪਿਛਲੇ ਦਿਨਾਂ 'ਚ ਅਜੇ ਤਾਂ 8 ਹਫ਼ਤੇ ਦੇ ਵਿੱਚ 70% ਤੋਂ ਜ਼ਿਆਦਾ ਟੈਰੀਟਰੀ ਅਫਗਾਨਾਂ ਉਹਨਾਂ ਨੇ ਤਾਲੀਬਾਨ ਨੇ ਲੈ ਲਈ। ਦਾ ਮਤਲਬ ਵੀ ਕਲੈਪਸ ਤਾਂ ਤੁਸੀਂ ਪਹਿਲੇ ਦਿਨ ਤੋਂ ਹੀ ਹੋ। ਲੇਕਿਨ ਉਹ ਇਸ ਨੂੰ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਕਿ ਵੀ ਇਹ ਐਨ ਇੰਪੋਰਟੈਂਟ ਹਿਸਟਰੀ ਪੀਸ ਪ੍ਰੋਸੈਸ, ਇਹ ਜਿਹੜਾ ਵਾਸ਼ਿੰਗਟਨ ਨੇ ਗੱਲਬਾਤ ਕੀਤੀ ਔਰ ਨਾਟ ਓਨਲੀ ਫੇਲਡ ਟੂ ਬ੍ਰਿੰਗ ਪੀਸ ਬਟ ਕ੍ਰੀਏਟਡ ਡਾਊਟ ਐਂਡ ਐਂਬੀਗੁਇਟੀ among Afghans, Mr. Ghani said in his address to the parliament. ਇਹ ਗੱਲ ਉਹ ਪਾਰਲੀਮੈਂਟ 'ਚ ਖਲੋ ਕੇ ਕਹਿ ਰਿਹਾ। ਹਾਲਾਂ ਪਾਰਲੀਮੈਂਟ 'ਚ ਆਉਣ ਲਈ ਹਾਲਤ ਇਹ ਹੈ ਕਿ ਬਾਈ ਰੋਡ ਨਹੀਂ ਆਇਆ, ਹੈਲੀਕਾਪਟਰ ਰਾਹੀਂ ਉਤਰਿਆ। ਸੋ ਉਸ ਤੋਂ ਹੀ ਅੰਦਾਜ਼ਾ ਲਾਓ। ਆਲਰੇਡੀ ਈਦ ਦੇ ਮੌਕੇ ਤੇ ਜਦੋਂ ਨਮਾਜ਼ ਅਦਾ ਕਰ ਰਹੇ ਸੀ ਆਪਣੀ ਟੀਮ ਨਾਲ, ਈਵਨ ਉਦੋਂ ਵੀ ਅਟੈਕ ਹੋਇਆ ਜੇ ਉਹਨਾਂ ਦੀ ਕਹਾਣੀ ਮੰਨੀਏ। ਹਾਲਾਂ ਇਹ ਵੀ ਕਿਹਾ ਜਾ ਰਿਹਾ ਵੀ ਉਹਨਾਂ ਦਾ ਇਹ ਖੁਦ ਸਟੇਜਡ ਅਟੈਕ ਸੀ ਤਾਂ ਕਿ ਅਮਰੀਕਨਾਂ ਨੂੰ ਕਹਿਣ ਕਿ ਜੀ ਇਹ ਜਿਹੜਾ ਤੁਸੀਂ ਵਾਪਸ ਨਾ ਮੁੜੋ, ਪਰ ਉਹ ਹਟ ਨਹੀਂ ਰਿਹਾ। ਉਹ ਕਹਿ ਰਿਹਾ Taliban do not believe in lasting or just peace, Mr. Ghani said. ਵੀ ਇੱਕ ਪਾਸੇ ਹਕੀਕਤ 'ਚੋਂ ਕਿੱਥੇ ਖੜੇ ਨੇ, ਤੁਸੀਂ ਇਹ ਕਹਿ ਰਹੇ ਹੋ ਕਿ ਨਾ ਉਹ ਅਮਨ ਨਹੀਂ ਚਾਹੁੰਦੇ। ਔਰ ਉਹਨੇ ਕਿਹਾ ਕਿ ਜੀ he predicted a sea change on the battlefield in the next 6 months that would push the Taliban back without a level. ਇਹਨੂੰ ਤੁਸੀਂ ਸ਼ੇਖ ਚਲੀ ਦੇ ਖਾਬ ਕਹਿ ਲਓ ਜਾਂ ਕਿੰਨੀ ਕੁ ਦੇ ਕਿ ਕਹਿ ਰਹੇ ਜੀ ਤੁਸੀਂ ਫਿਕਰ ਨਾ ਕਰੋ, 6 ਮਹੀਨਿਆਂ 'ਚ ਸਾਡੀ ਜਿਹੜੀ ਫੋਰਸ ਹੈ ਉਹ ਤਾਲੀਬਾਨ ਨੂੰ ਪੁਸ਼ ਕਰੇਗੀ। ਔਰ ਇਸ ਸਾਰੇ ਦੇ ਥੱਲੇ ਉਹਨਾਂ ਦਾ ਜਿਹੜਾ ਅਫਗਾਨ ਆਰਮਡ ਫੋਰਸਿਸ ਦਾ ਸਪੋਕਸਮੈਨ ਹੈ ਜਨਰਲ ਅਜਮਲ ਉਮਰ ਸ਼ਿਨਵਾਰੀ, ਉਹ ਵੀ ਰਿਪੋਰਟਰਸ ਨੂੰ ਕਹਿ ਰਿਹਾ ਕਿ ਜੀ ਸਾਡੇ ਜਿਹੜੇ 3 ਪ੍ਰੋਵਿੰਸਿਸ ਨੇ ਉਹਨਾਂ ਦੇ ਵਿੱਚ ਕਾਫੀ ਕ੍ਰਿਟੀਕਲ ਸਿਕਿਉਰਿਟੀ ਸਿਚੁਏਸ਼ਨ ਬਣੀ ਹੋਈ ਹੈ। ਸਾਊਦਰਨ ਕੰਧਾਰ ਜਿੱਥੇ ਬਰਥ ਪਲੇਸ ਹੋਇਆ ਤਾਲੀਬਾਨ ਦਾ ਜਿਹੜਾ ਬਰਥ ਪਲੇਸ ਹੈ, as well as Helmand and Herat provinces have witnessed several attacks. ਹੁਣ ਤੁਸੀਂ ਮੰਨ ਵੀ ਰਹੇ ਹੋ ਕਿ ਭਾਈ ਹਕੀਕਤ ਕੀ ਹੈ, ਇਹ ਵੀ ਦੇਖ ਰਹੇ ਹੋ ਨਾ ਸਾਊਥ 'ਚ ਤਾਂ ਉੱਥੇ ਤੁਹਾਡਾ ਕੋਈ ਕੰਟਰੋਲ ਹੈ ਕੰਧਾਰ ਦੇ ਵਿੱਚ, ਨਾ ਹੈਰਾਤ ਜਿੱਥੇ ਈਰਾਨ ਨਾਲ ਲੱਗਦਾ ਹੈ, ਨਾ ਹੈਲਮੰਡ 'ਚ। ਔਰ ਜਿਹੜਾ ਨਾਰਥ ਹੈ ਜਿਹਨੇ ਕਿਸੇ ਵੇਲੇ ਮਸੂਦ ਦੇ ਥੱਲੇ ਜਾਂ ਦੋਸਤਮ ਦੇ ਥੱਲੇ, ਇੱਕ ਉਜ਼ਬੇਕ ਹੈ ਇੱਕ ਤਾਜ਼ਕ ਸੀ ਜਿਨ੍ਹਾਂ ਨੇ ਰੈਜ਼ਿਸਟੈਂਸ ਦਿੱਤੀ, ਉਹ ਤਾਂ ਤਾਲੀਬਾਨ ਨੇ ਐ ਲੈ ਲਿਆ ਜਿਵੇਂ ਤੁਸੀਂ ਜਾ ਕੇ ਸਿੱਧਾ ਗੰਨੇ ਦੇ ਖੇਤ ਦੇ ਵਿੱਚ ਕਾਬੂ ਕਰ ਲੈਂਦੇ ਹੋ ਤੇ ਗੰਨੇ ਚੂਪਣ ਲੱਗ ਜਾਂਦੇ ਹੋ।
ਵੀ ਉਹਦਾ ਰਾਖਾ ਹੀ ਕੋਈ ਨਹੀਂ ਹੈ। ਬਿਲਕੁਲ। ਤੇ ਹਾਲਾਂ ਇਹ ਫੀਅਰ ਸੀ ਕਿ ਨਾਰਥ ਦੇ ਵਿੱਚ, ਔਰ ਉਹਦਾ ਵੀ ਇੱਕ ਰੀਜ਼ਨ ਹੈ ਕਿ ਜਦੋਂ ਪਹਿਲਾ ਟਰਮ ਤਾਲਿਬਾਨ ਦੀ ਆਂਦੀ ਹੈ 1996 ਤੋਂ 2001 ਤੱਕ ਅਸੀਂ ਦੇਖਦੇ ਹਾਂ, ਉਦੋਂ ਬਹੁਤ ਰੈਜ਼ਿਸਟੈਂਸ ਨਾਰਥ ਦੇ ਵਿੱਚ ਹੋਈ, ਤਾਜ਼ਕ ਔਰ ਇਹ ਦੋਸਤਮ ਔਰ ਇਹ ਸਾਰੇ। ਉਹਦਾ ਰੀਜ਼ਨ ਸੀ ਕਿ ਬੇਸ਼ੱਕ ਉਹਨਾਂ ਦੀ ਮਦਦ ਰਸ਼ੀਆ ਕਰ ਰਿਹਾ ਸੀ ਜਾਂ ਇੰਡੀਆ ਵੀ ਉਹਨਾਂ ਦੇ ਨਾਲ ਸੀ ਜਾਂ ਦੂਜੇ, ਪਰ ਫਿਰ ਵੀ ਕਿਤੇ ਨਾ ਕਿਤੇ ਉਹ ਆਪਣੇ ਪੈਟਰੀਓਟਿਜ਼ਮ ਦੇ ਲਈ ਵੀ ਕਿ ਜੇ ਅਸੀਂ ਤਾਜ਼ਕ ਇੰਟਰਸਟ, ਅਸੀਂ ਉਜ਼ਬੇਕ ਇੰਟਰਸਟ, ਕਿਉਂਕਿ ਜ਼ਾਹਰ ਹੈ ਤਾਲਿਬਾਨ ਪਸ਼ਤੂਨ ਮੈਜੋਰਿਟੀ ਨੇ, ਉਹਦੇ ਲਈ ਲੜ ਰਹੇ ਸੀ। ਤੇ ਹੁਣ ਤਾਂ ਇਸ ਲਈ ਉਹ ਕਰੰਬਲ ਹੋ ਗਿਆ ਸਾਰਾ ਹੀ, ਕਿਉਂਕਿ ਉੱਥੇ ਤਾਂ ਨਾ ਤਾਜ਼ਕ ਨਾ ਉਜ਼ਬੇਕ, ਜਿਹੜੀ ਅਫਗਾਨ ਫੋਰਸ 3 ਲੱਖ ਇਕੱਠੀ ਕੀਤੀ ਹੋਈ ਹੈ, ਇਹ ਤਾਂ ਸਾਰੇ ਪਹਾੜੇ ਦੇ ਟੱਟੂ ਨੇ। ਔਰ ਇਹੀ ਕਾਰਨ ਹੈ ਕਿ ਜਿੱਧਰ ਨੂੰ ਤਾਲਿਬਾਨ ਐਡਵਾਂਸ ਕਰਦੇ ਗਏ, ਉਹ ਆ ਕੇ ਅੱਗੋਂ ਸਰੈਂਡਰ ਕਰਦੇ ਰਹੇ, ਹਥਿਆਰ ਵੀ ਉਹਨਾਂ ਨੇ ਰੱਖਤੇ ਤੇ ਸ਼ਾਬਾਸ਼ ਲੈ ਕੇ। ਔਰ ਇਹੀ ਕਾਰਨ ਸੀ ਕਿ ਜਿਹੜੀ ਪਹਿਲੀ ਟੈਰੀਟਰੀ ਤਾਲਿਬਾਨ ਨੇ ਕੈਪਚਰ ਕੀਤੀ, ਉਹਦੇ 'ਚ ਬਲੱਡ ਸ਼ੈਡ ਨਹੀਂ ਹੋਇਆ। ਹੁਣ ਜੇ ਬਲੱਡ ਸ਼ੈਡ ਹੋ ਰਿਹਾ ਤੇ ਇਹਦੇ 'ਚ ਅਸ਼ਰਫ ਗਨੀ ਜ਼ਿੰਮੇਵਾਰ ਹੈ। ਔਰ ਕਿਉਂਕਿ ਤਾਲਿਬਾਨ ਨੇ ਫਿਰ ਵੀ ਰੀਜ਼ਨੇਬਲ ਅਪਰੋਚ ਰੱਖੀ, ਔਰ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਤਾਲਿਬਾਨ ਇਸ ਗੱਲ ਨੂੰ ਸਮਝਦੇ ਨੇ ਕਿ ਜੇ ਉਹ ਲੜ ਕੇ ਫਤਿਹ ਕਰਨਗੇ, ਜਿਹੜਾ ਉਹਨਾਂ ਨੇ ਕਰਨਾ ਹੈ ਅਲਟੀਮੇਟਲੀ, ਉਹਦੇ 'ਚ ਉਹਨਾਂ ਦੀ ਰੈਕਗਨੀਸ਼ਨ 'ਚ ਪ੍ਰੋਬਲਮ ਹੋਏਗੀ, ਬਾਕੀ ਮੁਲਕ ਮਾਨਤਾ ਨਹੀਂ ਦੇਣਗੇ। ਤੇ ਉਹਨਾਂ ਨੂੰ ਇਹ ਹੈ ਵੀ ਫੇਅਰ ਸ਼ੇਅਰ ਜੋ ਉਹਨਾਂ ਦਾ ਤਾਲਿਬਾਨ ਸਮਝਦੇ ਨੇ ਕਿ ਭਾਈ ਉਹਨਾਂ ਨੂੰ ਮਿਲੇਗਾ, ਅਸੀਂ ਮਿਲਣਾ ਚਾਹੀਦਾ, ਦਿਆਂਗੇ, ਔਰ ਅਸੀਂ ਪੀਸਫੁਲੀ, ਤਾਂ ਕਿ ਅਫਗਾਨਿਸਤਾਨ ਦੀ ਜਿਹੜੀ ਹੈ ਪ੍ਰੋਗਰੈਸ ਵੀ ਹੋਏ। ਔਰ ਇਹੀ ਕਾਰਨ ਹੈ ਕਿ ਜੇ ਉਹਨਾਂ ਦਾ ਡੈਲੀਗੇਸ਼ਨ ਪੂਰਾ 9 ਮੈਂਬਰ 9 ਰੁਕਨੀ ਚੀਨ 'ਚ ਜਾਂਦਾ ਹੈ, ਚਾਈਨਾ ਦਾ ਫੋਰਨ ਮਿਨਿਸਟਰ ਕਹਿੰਦਾ ਹੈ ਕਿ ਜੀ ਜੇ ਮਿਲਟਰੀ ਵਾਈਜ਼ ਔਰ ਪੋਲੀਟੀਕਲ ਅਫਗਾਨਿਸਤਾਨ ਦਾ ਫੋਕਸ ਹੈ ਕੋਈ, ਤਾਂ ਉਹ ਤਾਲਿਬਾਨ ਨੇ। ਹੁਣ ਰਸ਼ੀਆ, ਚਾਈਨਾ, ਅਮਰੀਕਾ ਤਾਂ ਉਹਨਾਂ ਨਾਲ ਡੀਲ ਸਟ੍ਰਾਈਕ ਕਰਦਾ ਫੈਬਰਵਰੀ 2020, ਔਰ ਜੇ ਅਸ਼ਰਫ ਗਨੀ ਨੂੰ ਨਜ਼ਰ ਨਹੀਂ ਆ ਰਿਹਾ ਕਿ ਭਾਈ ਉਹਨਾਂ ਦੀ ਤਾਕਤ ਕੀ ਹੈ, ਤੇ ਫਿਰ ਸੂਨਰ ਔਰ ਲੇਟਰ ਇਹ ਗੱਲ ਅਫਸੋਸ ਹੋਏਗਾ ਜੇ ਅਸ਼ਰਫ ਗਨੀ ਵੀ ਆਪਣਾ ਹਸ਼ਰ ਉਹੀ ਚਾਹੇ ਜੋ ਨਜ਼ੀਬੁੱਲਾ ਦਾ ਹੋਇਆ ਸੀ, ਜਿਹਨੂੰ ਸੋਵੀਅਤ ਯੂਨੀਅਨ ਵਾਲੇ ਵਿਦਡਰਾ ਕਰਨ ਤੋਂ ਬਾਅਦ ਉੱਥੋਂ ਸਮਝਦੇ ਸੀ ਜੀ ਅਸੀਂ ਖੜਾ ਕਰ ਦਿੱਤਾ ਹੈ, ਔਰ ਇਹ ਡਿਫੈਂਡ ਕਰੇਗਾ। ਮੁੜ ਕੇ ਉਹਦੀ ਜਿਹੜੀ ਲਾਸ਼ ਹੈ ਉਹ ਉਹਨਾਂ ਨੇ ਉੱਥੇ ਇੱਕ ਪੋਲ ਦੇ ਨਾਲ ਕਈ ਦਿਨ ਲਟਕਦੀ ਰਹੀ, ਉਹਨੂੰ ਫਾਹ ਦੇਣ ਤੋਂ ਬਾਅਦ ਵੀ। ਸੋ ਅਸੀਂ ਜਿਹੜਾ ਕਿਸੇ ਬੇਲੋੜੀ ਵਾਇਲੈਂਸ ਦੇ, ਖੂਨ ਖਰਾਬੇ ਦੇ ਹੱਕ 'ਚ ਨਹੀਂ ਹੈ। ਅਲਟੀਮੇਟਲੀ ਦੋਵੇਂ ਪਾਸਿਓਂ ਹੀ ਬੇਗੁਨਾਹ ਜਿਹੜੇ ਲੋਕ ਵੀ ਮਾਰੇ ਜਾਂਦੇ ਨੇ, ਔਰ ਬਲੱਡ ਤਾਂ ਅਲਟੀਮੇਟਲੀ ਅਫਗਾਨ ਬਲੱਡ ਹੈ। ਹੁਣ ਤਾਂ ਇਹ ਤਾਂ ਨਹੀਂ ਹੈ ਕਿ ਵੀ ਉਹ ਕਿਸੇ ਥਰਡ ਫੋਰਸ ਨਾਲ ਲੜ ਰਹੇ ਨੇ। ਔਰ ਅਸੀਂ ਅਰਦਾਸ ਹੀ ਕਰ ਸਕਦੇ ਹਾਂ ਕਿ ਭਾਈ ਅਸ਼ਰਫ ਗਨੀ ਔਰ ਉਸ ਦੀ ਜਿਹੜੀ ਸਾਰੀ ਇਸ ਵੇਲੇ ਅੰਨੀ ਹੋਈ ਟੀਮ ਹੈ, ਉਹਨਾਂ ਨੂੰ ਅਕਲ ਆਏ ਔਰ ਉਹ ਇਸ ਖੂਨ ਖਰਾਬੇ ਨੂੰ ਰੋਕਣ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਪਹਿਲਾ ਸੈਗਮੈਂਟ ਪਸੰਦ ਆਇਆ ਹੋਵੇਗਾ। ਸੋ ਅਥਲੇ ਨੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ, ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।